ਸਭ ਤੋਂ ਪਹਿਲਾਂ ਜੇ ਆਪਾਂ ਯੂਐਸ ਦੇ ਸੁਪਰੀਮ ਕੋਰਟ ਦੀ ਗੱਲ ਕਰਦੇ ਜਾਈਏ, ਨਵੇਂ ਬਣੇ ਜਸਟਿਸ ਜੈਕਸਨ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪਹਿਲਾ ਜਿਹੜਾ ਆਪਣਾ ਡਿਸੀਜਨ ਆ ਉਹ ਬਾਈਡਨ ਐਡਮਿਨਿਸਟ੍ਰੇਸ਼ਨ ਦੀਆਂ ਜੋ ਇਮੀਗ੍ਰੇਸ਼ਨ ਪਾਲਿਸੀ ਜੋ ਲੈ ਕੇ ਉਹ ਚੇਂਜ ਕਰਨਾ ਚਾਹੁੰਦੇ ਸੀ ਟਰੰਪ ਟਾਈਮ ਦੀਆਂ ਤੇ ਮੁੜ ਕੇ ਪ੍ਰੈਜ਼ੀਡੈਂਟ ਓਬਾਮਾ ਦੇ ਟਾਈਮ ਵਾਲੀਆਂ, ਉਹਨਾਂ ਨੂੰ ਜਿਹੜਾ ਆ ਇੱਕ ਤਰ੍ਹਾਂ ਨਾਲ ਸਟਾਪ ਲਾਤਾ। ਉਹ ਕਹਿੰਦੇ ਵੀ ਸੁਪਰੀਮ ਕੋਰਟ ਉਹਨਾਂ ਨੂੰ ਰੀਇਨਸਟੇਟ ਨਹੀਂ ਕਰੂਗੀ। ਇਹ ਅੱਜ ਸੁਪਰੀਮ ਕੋਰਟ ਨੇ ਡਿਸੀਜਨ ਦਿੱਤਾ ਹੈਗਾ। ਸੋ ਉਹਨਾਂ ਨੇ ਡਿਕਲਾਈਨ ਕਰਤਾ ਟੂ ਫਰੀਜ਼ ਲੋਅਰ ਕੋਰਟ ਦਾ ਆਰਡਰ, ਜਿਹਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਇੰਪਲੀਮੈਂਟ ਕਰਨ ਤੋਂ ਨਿਊ ਇਮੀਗ੍ਰੇਸ਼ਨ ਇਨਫੋਰਮੈਂਟ ਪ੍ਰਾਇਓਰਟੀ ਲਈ ਕਿਹਾ ਗਿਆ ਸੀਗਾ। ਜੈਕਸਨ ਤੇ ਜਸਟਿਸ ਐਲੀਨਾ ਕਾਗਨ, ਸੋਨੀਆ ਸੋਟੋਮਾਇਰ, ਜਸਟਿਸ ਐਮੀ ਕੋਨੀ ਵੈਰਟ, ਇਹਨਾਂ ਨੇ ਡਿਸੈਂਟ ਕੀਤਾ ਕੋਰਟ ਦੇ ਐਕਸ਼ਨ ਦੇ ਵਿੱਚ। ਸੋ 5 ਦੇ ਮੁਕਾਬਲੇ 4 ਦੇ ਨਾਲ ਇਹ ਲਾਸ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਹੋਇਆ, ਜੋ ਕਿ ਕੋਸ਼ਿਸ਼ ਕਰ ਰਿਹਾ ਸੀ ਵੀ ਪ੍ਰੈਜ਼ੀਡੈਂਟ ਓਬਾਮਾ ਟਾਈਮ ਦੀਆਂ ਪਾਲਿਸੀਜ਼ ਨੂੰ ਜਿਹਦੇ ਵਿੱਚ ਅਰੈਸਟ ਲੋਕਾਂ ਦਾ ਘੱਟ ਹੋਵੇ ਉਹ ਲਾਈਆਂ ਜਾਣ। ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਅਲੈਹੈਂਡਰੋ ਮਿਊਰਕਸ ਨੇ ਆਰਗੂ ਕੀਤਾ ਵੀ ਪ੍ਰਾਇਓਰਟੀ ਡਰਿਵਨ ਅਪਰੋਚ ਹੋਣੀ ਚਾਹੀਦੀ ਹੈ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਵਿੱਚ, ਪਰ ਉਹ ਇਸ ਕੰਮ ਦੇ ਵਿੱਚ ਕਾਮਯਾਬ ਨਹੀਂ ਹੋਏ ਹੈ। ਜੇ ਇੱਥੇ ਕਲੈਰਿਟੀ ਕਰਦੇ ਜਾਈਏ, ਚਾਹੁੰਦੇ ਸੀਗੇ ਵੀ ਉਹ ਇਮੀਗ੍ਰੇਸ਼ਨ ਐਨਫੋਰਸਮੈਂਟ ਗਾਈਡਲਾਈਨਸ ਜਿਹੜੀਆਂ ਆ ਉਹ ਚੱਲਦੀਆਂ ਰਹਿਣ। ਜਿਹੜੇ 5 ਜਸਟਿਸਿਸ ਆ ਉਹਨਾਂ ਨੇ ਉਸ ਨੂੰ ਉਹ ਬਲੌਕ ਕਰ ਦਿੱਤਾ। 4 ਜਣਿਆਂ ਨੇ ਇਸ ਦੇ ਉਲਟ ਜਿਹੜੀ ਆ ਡਿਸੈਂਟ, ਜਿੱਦਾਂ ਤੁਸੀਂ ਕਿਹਾ ਵੀ ਲਿਬਰਲ ਜਸਟਿਸਿਸ ਦੇ ਨਾਲ ਮਿਲ ਕੇ ਐਮੀ ਕੋਨੀ ਬੈਰਟ ਆ, ਉਹਨਾਂ ਨੇ ਵੀ ਇਹ ਕਿਹਾ ਆ। ਸੋ ਜਿੱਦਾਂ ਤੁਸੀਂ ਕਿਹਾ ਵੀ ਇਹਨਾਂ ਦਾ ਪਹਿਲਾ ਜਿਹੜੀ ਵੋਟ ਸੀਗੀ ਕਿਸੇ ਵੀ ਸੁਪਰੀਮ ਕੋਰਟ ਦੇ ਓਪੀਨੀਅਨ ਦੇ ਵਿੱਚ, ਫੈਸਲੇ ਦੇ ਵਿੱਚ। ਸੋ ਇਹ ਸੁਪਰੀਮ ਕੋਰਟ ਨੇ ਟੈਕਸਸ ਤੇ ਲੂਜ਼ੀਆਨਾ ਨੂੰ ਇੱਕ ਹਿਸਾਬ ਦੇ ਨਾਲ ਇੱਕ ਟੈਂਪਰੇਰੀ ਜਿੱਤ ਕਹਿੰਦੇ ਆ ਵੀ ਉਹ ਦਿੱਤੀ ਆ, ਜਿਸ ਦੇ ਨਾਲ ਜਿਹੜਾ ਫੈਡਰਲ ਜੱਜ ਆ ਉਹਨਾਂ ਦੁਆਰਾ ਜਿਹੜੀਆਂ ਇਮੀਗ੍ਰੇਸ਼ਨ ਐਨਫੋਰਸਮੈਂਟ ਗਾਈਡਲਾਈਨਸ ਆ ਉਹਨਾਂ ਦੇ ਉੱਤੇ ਬਲੌਕ ਜਿਹੜਾ ਆ ਉਹ ਲੱਗੇਗਾ, ਜਿਹੜੀਆਂ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਸੀਗੀਆਂ, ਜਿਸ ਦੇ ਤਹਿਤ ਅਨਡਾਕੂਮੈਂਟਡ ਇਮੀਗ੍ਰੈਂਟਸ ਜਿਹੜੇ ਕ੍ਰਿਮੀਨਲ ਰੈਕਰਡ ਵਾਲੇ ਸੀ ਉਹਨਾਂ ਨੂੰ ਰਿਲੀਜ਼ ਕਰਨ ਦੀ ਉਸ ਦੇ ਵਿੱਚ ਗੱਲ ਸੀਗੀ। ਸੋ ਉਸ ਦੇ ਉੱਤੇ ਜਿਹੜਾ ਇਹ ਫੈਸਲਾ ਸੁਪਰੀਮ ਕੋਰਟ ਦਾ ਆਇਆ ਆ। ਅਗਲੀ ਗੱਲ ਕਰਦੇ ਜਾਈਏ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਇੰਸਪੈਕਟਰ ਜਨਰਲ ਆ, ਉਹਨਾਂ ਨੇ ਸੀਕਰਟ ਸਰਵਿਸ ਨੂੰ ਕਿਹਾ ਵੀ ਭਾਈ ਤੁਸੀਂ ਉਸ ਜਾਂਚ ਨੂੰ ਹੁਣ ਹਾਲ ਦੀ ਘੜੀ ਬੰਦ ਕਰ ਦਿਓ। ਜਿਹੜੀ 5 ਤੇ 6 ਜਨਵਰੀ ਦੇ ਦੌਰਾਨ ਸੀਕਰਟ ਸਰਵਿਸ ਦੇ ਜਿਹੜੇ ਟੈਕਸਟ ਡਿਲੀਟ ਕਰ ਦਿੱਤੇ ਗਏ ਸੀ ਉਸ ਨੂੰ ਲੈ ਕੇ ਉਹ ਕਰ ਰਹੇ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਇੰਸਪੈਕਟਰ ਜਨਰਲ ਨੇ ਕਿਹਾ ਵੀ ਕਿਉਂਕਿ ਆਲਰੇਡੀ ਜਿਹੜੀ ਇਸ ਦੇ ਉੱਤੇ ਕ੍ਰਿਮੀਨਲ ਇਨਵੈਸਟੀਗੇਸ਼ਨ ਚੱਲ ਰਹੀ ਹੈ, ਸੋ ਤੁਸੀਂ ਇਸ ਦੇ ਵਿੱਚ ਆਪਣੀ ਜਾਂਚ ਜਿਹੜੀ ਉਹ ਨਾ ਕਰੋ। ਸੋ ਉਹਨਾਂ ਨੇ ਇਸ ਤਰੀਕੇ ਦੇ ਨਾਲ ਜਾਣਕਾਰੀ ਜਿਹੜੀ ਉਹ ਦਿੱਤੀ ਆ। ਸੋ 2 ਦਿਨਾਂ ਦੀ ਜਿਹੜੇ ਸੀਕਰਟ ਸਰਵਿਸਿਜ਼ ਦੇ ਟੈਕਸਟ ਆ ਉਹ ਡਿਲੀਟ ਕਰ ਦਿੱਤੇ ਗਏ ਸੀਗੇ। ਸੋ ਬੰਦਾ ਜਦੋਂ ਵੀ ਕੋਈ ਦੇਖਦਾ ਵੀ ਇੱਦਾਂ ਦੀਆਂ ਚੀਜ਼ਾਂ ਨੂੰ ਡਿਲੀਟ ਕੀਤਾ ਜਾਂਦਾ ਹੈ, ਸੋ ਉਸਨੂੰ ਸ਼ੱਕ ਦੀ ਨਜ਼ਰ ਦੇ ਨਾਲ ਦੇਖਿਆ ਜਾ ਰਿਹਾ ਸੀ। 6 ਜਨਵਰੀ ਵਾਲੀ ਕਮੇਟੀ ਨੇ ਇਹਨਾਂ ਟੈਕਸਟ ਨੂੰ ਹਾਸਲ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਆ, ਪਰ ਹਾਲ ਦੀ ਘੜੀ ਸੀਕਰਟ ਸਰਵਿਸ ਨੇ ਕਿਹਾ ਆ ਵੀ ਉਹਨਾਂ ਦੇ ਕੋਲ ਉਹ ਮੈਸੇਜਿਸ ਮੌਜੂਦ ਨਹੀਂ ਹਨ ਤੇ ਕਿੱਧਰ ਗਏ ਨੇ ਉਸ ਦੀ ਜਾਂਚ ਉਹ ਖੁਦ ਜਿਹੜੀ ਆ ਉਹ ਹੁਣ ਕਰ ਰਹੇ ਸੀ।